ਅਗਲੀ ਜਿਹੜੀ ਖਬਰ ਆ, ਉਹ ਵੀ ਸ਼ੂਟਿੰਗ ਦੀ ਵਾਰਦਾਤ ਦੇ ਨਾਲ ਜਿਹੜੀ ਆ ਜੁੜੀ ਹੋਈ ਆ। ਸੈਨ ਹੋਜ਼ੇ ਦੇ ਇੱਕ ਮਾਲ ਦੇ ਵਿੱਚ ਆਪਾਂ ਦੇਖਿਆ ਬੇ ਏਰੀਏ ਦੇ ਵਿੱਚ ਜਦੋਂ ਲੋਕ ਬਿਜ਼ੀ ਸੀਗੇ ਬਲੈਕ ਫਰਾਈਡੇ ਦੀ ਛੁੱਟੀ ਦੇ ਵੇਲੇ ਖਰੀਦਦਾਰੀ ਕਰਨ ਦੇ ਲਈ, ਸ਼ਾਪਿੰਗ ਕਰਨ ਦੇ ਲਈ, ਉਦੋਂ ਸ਼ੂਟਿੰਗ ਦੀ ਜਿਹੜੀ ਵਾਰਦਾਤ ਇਹ ਵਾਪਰੀ ਸੀਗੀ। ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਜਿਹੜਾ ਉਹਨੇ ਇਸ ਸੰਬੰਧ ਦੇ ਵਿੱਚ ਇੱਕ ਫੋਟੋ ਸ਼ੇਅਰ ਕੀਤੀ ਜਿਹਦੇ ਵਿੱਚ ਇੱਕ ਬੰਦੇ ਨੂੰ ਹੱਥਕੜੀਆਂ ਲਗਾਈਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ। ਇਹਦੇ ਵਿੱਚ ਇਹ ਕਿਹਾ ਗਿਆ ਕਿ ਲੇਡੀਜ਼ ਐਂਡ ਜੈਂਟਲਮੈਨ ਅਸੀਂ ਉਹਨੂੰ ਫੜ ਲਿਆ। ਇੱਕ ਫੇਸਬੁੱਕ ਪੋਸਟ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਕਿ ਇੱਕ ਵੈਲੀ ਫੇਅਰ ਮਾਲ ਜਿਹੜਾ ਕਿ ਸ਼ੂਟਿੰਗ ਦੀ ਵਾਰਦਾਤ ਜਿੱਥੇ ਵਾਪਰੀ ਸੀਗੀ, ਟ੍ਰਿਪਲ ਸ਼ੂਟਿੰਗ ਦੀ ਵਾਰਦਾਤ ਇਹਨੂੰ ਦੱਸਿਆ ਗਿਆ। ਅ, ਜਦੋਂ ਲੋਕ ਸੈਂਟਾ ਕਲਾਰਾ ਦੇ ਵਿੱਚ ਇਹ ਮਾਲ ਪੈਂਦਾ, ਇੱਕ ਬੰਦਾ ਤੇ ਇੱਕ 16 ਸਾਲਾਂ ਦੀ ਜਿਹੜੀ ਬੱਚੀ ਆ ਉਹਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਹਸਪੀਟਲ ਪਹੁੰਚਾਇਆ ਗਿਆ ਸੀ ਨੌਨ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ। ਤੇ ਗਨ ਫਾਇਰ ਜਿਹੜਾ ਉਹਨੇ ਸੈਂਕੜੇ ਲੋਕ ਜਿਹੜੇ ਉੱਥੇ ਮੌਜੂਦ ਸੀਗੇ ਵੈਲੀ ਫੇਅਰ ਮਾਲ ਦੇ ਵਿੱਚ ਸੈਂਟਾ ਕਲਾਰਾ ਦੇ ਵਿੱਚ, ਉਹਨਾਂ ਨੂੰ ਜਿਹੜਾ ਭੱਜਣ ਤੇ ਮਜਬੂਰ ਕਰ ਦਿੱਤਾ ਸੀ। ਲੋਕ ਆਪਣੀਆਂ ਜਾਨਾਂ ਬਚਾ ਕੇ ਭੱਜਦੇ ਵੀ ਦੇਖੇ ਗਏ ਤੇ ਉਸ ਦਿਨ ਦੇ ਕੁਝ ਘੰਟਿਆਂ ਦੇ ਵਿੱਚ ਇਹ ਜਿਹੜੀ ਫੁਟੇਜ ਆ ਉਹ ਟ੍ਰੈਂਡ ਵੀ ਕੀਤੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਸ ਵੇਲੇ ਜਦੋਂ ਬਲੈਕ ਫਰਾਈਡੇ ਹੋਵੇ ਤੇ ਕੋਈ ਇਸ ਤਰ੍ਹਾਂ ਦੀ ਵੀ ਇੱਕ ਵੀ ਘਟਨਾ ਵਾਪਰ ਜੇ ਤੇ ਫਿਰ ਉਹ ਨਾਲ ਦੀ ਨਾਲ ਸੋਸ਼ਲ ਮੀਡੀਆ ਉੱਤੇ ਵੱਡੀ ਘਟਨਾ ਜਿਹੜੀ ਆ ਉਹ ਪੈ ਜਾਂਦੀ ਹੈ। ਸੋ ਉਸ ਤੋਂ ਬਾਅਦ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਜਦੋਂ ਭੱਜਣਾ ਪਿਆ ਸੀ ਤਾਂ ਫਿਰ ਇਸ ਮਾਮਲੇ ਦੀ ਜਿਹੜੀ ਆ ਉਹ ਜਾਂਚ ਸ਼ੁਰੂ ਕੀਤੀ ਗਈ ਸੀ। ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਜਿਹੜੀ ਇਹ ਸ਼ੂਟਿੰਗ ਹੈ ਇਹ ਗੈਂਗ ਰਿਲੇਟਡ ਹੈ। ਜਿਵੇਂ ਆਪਾਂ ਸਟਾਕਟਨ ਦੀ ਵੀ ਗੱਲ ਕਰਕੇ ਹਟੇ ਹਾਂ, ਇਹ ਵੀ ਗੈਂਗ ਰਿਲੇਟਡ ਸ਼ੂਟਿੰਗ ਹੈ। ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਬੰਦਾ ਉਹਨੂੰ ਫੜ ਲਿਆ। ਇਹਦੇ ਵਿੱਚ ਘਟਨਾ ਦੇ ਵਿੱਚ 3 ਜਣੇ ਜਿਹੜੇ ਆ ਉਹ ਬੜੇ ਗੰਭੀਰ ਤੇ 2 ਜਣੇ ਜਿਹੜੇ ਆ ਉਹ ਨੋਨ ਥ੍ਰੈਟਨਿੰਗ ਜਿਹੜੀ ਲਾਈਫ ਥ੍ਰੈਟਨਿੰਗ ਇੰਜਰੀਜ਼ ਆ ਉਹਨਾਂ ਦੇ ਨਾਲ ਜਿਹੜਾ ਉਹ ਜ਼ਖਮੀ ਹੋਏ ਸਨ, ਪ੍ਰਭਾਵਿਤ ਹੋਏ ਸਨ। ਜੀ ਜੀ। ਅਗਲੀ ਜਿਹੜੀ ਖਬਰ ਆ, ਉਹ ਵੀ ਸ਼ੂਟਿੰਗ ਦੀ ਵਾਰਦਾਤ ਦੇ ਨਾਲ ਜਿਹੜੀ ਆ ਜੁੜੀ ਹੋਈ ਆ। ਸੈਨ ਹੋਜ਼ੇ ਦੇ ਇੱਕ ਮਾਲ ਦੇ ਵਿੱਚ ਆਪਾਂ ਦੇਖਿਆ ਬੇ ਏਰੀਏ ਦੇ ਵਿੱਚ ਜਦੋਂ ਲੋਕ ਬਿਜ਼ੀ ਸੀਗੇ ਬਲੈਕ ਫਰਾਈਡੇ ਦੀ ਛੁੱਟੀ ਦੇ ਵੇਲੇ ਖਰੀਦਦਾਰੀ ਕਰਨ ਦੇ ਲਈ, ਸ਼ਾਪਿੰਗ ਕਰਨ ਦੇ ਲਈ, ਉਦੋਂ ਸ਼ੂਟਿੰਗ ਦੀ ਜਿਹੜੀ ਵਾਰਦਾਤ ਇਹ ਵਾਪਰੀ ਸੀਗੀ। ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਜਿਹੜਾ ਉਹਨੇ ਇਸ ਸੰਬੰਧ ਦੇ ਵਿੱਚ ਇੱਕ ਫੋਟੋ ਸ਼ੇਅਰ ਕੀਤੀ ਜਿਹਦੇ ਵਿੱਚ ਇੱਕ ਬੰਦੇ ਨੂੰ ਹੱਥਕੜੀਆਂ ਲਗਾਈਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ। ਇਹਦੇ ਵਿੱਚ ਇਹ ਕਿਹਾ ਗਿਆ ਕਿ ਲੇਡੀਜ਼ ਐਂਡ ਜੈਂਟਲਮੈਨ ਅਸੀਂ ਉਹਨੂੰ ਫੜ ਲਿਆ। ਇੱਕ ਫੇਸਬੁੱਕ ਪੋਸਟ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਕਿ ਇੱਕ ਵੈਲੀ ਫੇਅਰ ਮਾਲ ਜਿਹੜਾ ਕਿ ਸ਼ੂਟਿੰਗ ਦੀ ਵਾਰਦਾਤ ਜਿੱਥੇ ਵਾਪਰੀ ਸੀਗੀ, ਟ੍ਰਿਪਲ ਸ਼ੂਟਿੰਗ ਦੀ ਵਾਰਦਾਤ ਇਹਨੂੰ ਦੱਸਿਆ ਗਿਆ। ਜਦੋਂ ਲੋਕ ਸੈਂਟਾ ਕਲਾਰਾ ਦੇ ਵਿੱਚ ਇਹ ਮਾਲ ਪੈਂਦਾ, ਇੱਕ ਬੰਦਾ ਤੇ ਇੱਕ 16 ਸਾਲਾਂ ਦੀ ਜਿਹੜੀ ਬੱਚੀ ਆ ਉਹਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਹਸਪੀਟਲ ਪਹੁੰਚਾਇਆ ਗਿਆ ਸੀ ਨੌਨ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ। ਤੇ ਗਨ ਫਾਇਰ ਜਿਹੜਾ ਉਹਨੇ ਸੈਂਕੜੇ ਲੋਕ ਜਿਹੜੇ ਉੱਥੇ ਮੌਜੂਦ ਸੀਗੇ ਵੈਲੀ ਫੇਅਰ ਮਾਲ ਦੇ ਵਿੱਚ ਸੈਂਟਾ ਕਲਾਰਾ ਦੇ ਵਿੱਚ, ਉਹਨਾਂ ਨੂੰ ਜਿਹੜਾ ਭੱਜਣ ਤੇ ਮਜਬੂਰ ਕਰ ਦਿੱਤਾ ਸੀ। ਲੋਕ ਆਪਣੀਆਂ ਜਾਨਾਂ ਬਚਾ ਕੇ ਭੱਜਦੇ ਵੀ ਦੇਖੇ ਗਏ ਤੇ ਉਸ ਦਿਨ ਦੇ ਕੁਝ ਘੰਟਿਆਂ ਦੇ ਵਿੱਚ ਇਹ ਜਿਹੜੀ ਫੁਟੇਜ ਆ ਉਹ ਟ੍ਰੈਂਡ ਵੀ ਕੀਤੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਸ ਵੇਲੇ ਜਦੋਂ ਬਲੈਕ ਫਰਾਈਡੇ ਹੋਵੇ ਤੇ ਕੋਈ ਇਸ ਤਰ੍ਹਾਂ ਦੀ ਵੀ ਇੱਕ ਵੀ ਘਟਨਾ ਵਾਪਰ ਜੇ ਤੇ ਫਿਰ ਉਹ ਨਾਲ ਦੀ ਨਾਲ ਸੋਸ਼ਲ ਮੀਡੀਆ ਉੱਤੇ ਵੱਡੀ ਘਟਨਾ ਜਿਹੜੀ ਆ ਉਹ ਪੈ ਜਾਂਦੀ ਹੈ। ਸੋ ਉਸ ਤੋਂ ਬਾਅਦ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਜਦੋਂ ਭੱਜਣਾ ਪਿਆ ਸੀ ਤਾਂ ਫਿਰ ਇਸ ਮਾਮਲੇ ਦੀ ਜਿਹੜੀ ਆ ਉਹ ਜਾਂਚ ਸ਼ੁਰੂ ਕੀਤੀ ਗਈ ਸੀ। ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਜਿਹੜੀ ਇਹ ਸ਼ੂਟਿੰਗ ਹੈ ਇਹ ਗੈਂਗ ਰਿਲੇਟਡ ਹੈ। ਜਿਵੇਂ ਆਪਾਂ ਸਟਾਕਟਨ ਦੀ ਵੀ ਗੱਲ ਕਰਕੇ ਹਟੇ ਹਾਂ, ਇਹ ਵੀ ਗੈਂਗ ਰਿਲੇਟਡ ਸ਼ੂਟਿੰਗ ਹੈ। ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਬੰਦਾ ਉਹਨੂੰ ਫੜ ਲਿਆ। ਇਹਦੇ ਵਿੱਚ ਘਟਨਾ ਦੇ ਵਿੱਚ 3 ਜਣੇ ਜਿਹੜੇ ਆ ਉਹ ਬੜੇ ਗੰਭੀਰ ਤੇ 2 ਜਣੇ ਜਿਹੜੇ ਆ ਉਹ ਨੋਨ ਥ੍ਰੈਟਨਿੰਗ ਜਿਹੜੀ ਲਾਈਫ ਥ੍ਰੈਟਨਿੰਗ ਇੰਜਰੀਜ਼ ਆ ਉਹਨਾਂ ਦੇ ਨਾਲ ਜਿਹੜਾ ਉਹ ਜ਼ਖਮੀ ਹੋਏ ਸਨ, ਪ੍ਰਭਾਵਿਤ ਹੋਏ ਸਨ। ਜੀ। ਜੀ।